177 ਗਾਵੇ ਤਹਿਸੀਲ ਸਮੁੰਦਰੀ ਦੇ ਵਿੱਚ ਇਨਸਾਨੀਅਤ ਦੀ ਤਜ਼ਲੀਲ ਕੀਤੀ ਗਈ। ਯਕੀਨ ਕਰੋ ਕਿ ਕੋਈ ਵੀ ਇਨਸਾਨ ਕਿਸੇ ਇਨਸਾਨ ਦੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ। ਜਿਨ੍ਹਾਂ ਨੇ ਕੀਤਾ ਵਾ ਉਹ ਇਨਸਾਨੀਅਤ ਦੇ ਨਾਮ ਤੇ ਇੱਕ ਧੱਬਾ ਨੇ, ਉਹ ਜਾਨਵਰ ਨੇ, ਦਰਿੰਦੇ ਨੇ। ਕਬਰਸਤਾਨ ਦੇ ਅੰਦਰ 12 ਸਾਲਾ ਅਬਦੁੱਲਾ ਦੇ ਨਾਲ ਪਹਿਲੇ ਬਦਫੇਲੀ ਕੀਤੀ, ਉਹਨੂੰ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ, ਉਹਨੂੰ ਗਲਾ ਦੱਬ ਕੇ ਕਤਲ ਕੀਤਾ। ਕਤਲ ਕਰਨ ਤੋਂ ਬਾਅਦ ਸੂਆ ਉਹਦੇ ਜਿਸਮ ਦੇ ਵਿੱਚ ਮਾਰਦੇ ਰਹੇ, ਉਹਦੇ ਜਿਸਮ ਦੇ ਵਿੱਚ ਸੁਰਾਖ ਕਰਦੇ ਰਹੇ। 4 ਮੁਲਜ਼ਮ ਜਿਹੜੇ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ। ਤੁਸੀਂ ਬਦਫੇਲੀ ਕਰ ਲਈ, ਤੁਹਾਡੇ ਤੇ ਸ਼ੈਤਾਨ ਆ ਗਿਆ, ਤੁਸੀਂ ਦਰਿੰਦੇ ਬਣ ਗਏ। ਬੱਚੇ ਦੀ ਜਾਨ ਲੈਣ ਦੀ ਕਿਹੜੀ ਜ਼ਰੂਰਤ ਸੀ? ਉਸ ਬੱਚੇ ਦੇ ਸਦਮੇ ਦੇ ਵਿੱਚ ਬੱਚੇ ਦੀ ਦਾਦੀ ਵੀ ਅੱਲਾ ਨੂੰ ਪਿਆਰੀ ਹੋ ਗਈ। ਤੁਸੀਂ ਇੱਕ ਜਾਨ ਨਹੀਂ ਲਈ, ਤੁਸੀਂ 2 ਜਾਨਾਂ ਲਈਆਂ ਵਾ। ਸੱਚੋ ਸਾਹਿਬ ਜਿਹੜੇ ਫਾਹਦ ਵੜੈਚ ਸਾਹਿਬ ਨੇ, ਉਹਨਾਂ ਨੇ ਗੱਲ ਕੀਤੀ ਜਨਾਬ ਗੋਲਮੋਲ। ਸੀਪੀਓ ਸਹੇਲ ਚੌਧਰੀ ਯਾਦ ਆ ਰਿਹਾ ਵਾ। ਮੁਲਜ਼ਮ ਗ੍ਰਿਫਤਾਰ ਹੋਏ, ਉਸੇ ਜਗ੍ਹਾ ਤੇ ਜਾ ਕੇ ਉਹਨਾਂ ਮੁਲਜ਼ਮਾਨ ਨੂੰ ਪੁੱਠਾ ਟੰਗ ਕੇ ਵਾਸਲੇ ਜਹੰਨਮ ਕਰ ਦਿੱਤਾ ਸੀਗਾ। ਤਾਰੋ ਦੇ ਵਾਲਿਦ ਨਾਲ ਗੱਲ ਹੋਈ ਆ, ਉਹ ਕਹਿੰਦਾ ਨਾ ਸਾਡੇ ਨਾਲ ਐਸਐਚਓ ਤਾਵਨ ਕਰ ਰਿਹਾ, ਨਾ ਸਾਡੇ ਨਾਲ ਡੀਐਸਪੀ ਤਾਵਨ ਕਰ ਲਿਆ, ਨਾ ਸਾਡੇ ਨਾਲ ਤਫਤੀਸ਼ੀ ਤਾਵਨ ਕਰ ਰਿਹਾ। ਕਿਤੋਂ ਬਹੁਤੇ ਪੈਸੇ ਫੜ ਲਏ ਆ। ਉਹਨੇ ਕਿਹਾ ਪੁਲਿਸ ਦੇ ਸੀਨੀਅਰ ਅਫਸਰਾਨ ਜਿਹੜੇ ਨੇ ਉਹ ਬਿਲਕੁਲ ਸਾਡੇ ਨਾਲ ਤਾਵਨ ਕਰ ਰਹੇ ਨੇ। ਇਹਨਾਂ ਦਰਿੰਦਿਆਂ ਦਾ ਸਾਥ ਦੇ ਕੇ ਕੁਝ ਨਹੀਂ ਮਿਲਣਾ। ਇਹ ਅੱਜ ਵੀ ਦਰਿੰਦੇ ਨੇ, ਇਹ ਕੱਲ ਵੀ ਦਰਿੰਦੇ ਰਹਿਣਗੇ। ਇਹ ਨਸ਼ਈ ਨੇ, ਇਹ ਨਸ਼ਾ ਕਰਦੇ ਨੇ, ਇਹ ਨਸ਼ਾ ਵੇਚਦੇ ਨੇ। ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਉਣਾ ਫਿਰ ਬਹੁਤ ਜ਼ਰੂਰੀ ਹੈ। अस्सलाम वालेकुम। ਅੱਛਾ, ਮੈਂ ਤੁਹਾਡੇ ਨਾਲ ਇੱਕ ਅਫਸੋਸਨਾਕ ਜਿਹੜਾ ਵਾਕਿਆ ਵਾ ਉਹ ਸ਼ੇਅਰ ਕਰਨ ਲੱਗਾ ਵਾਂ ਕਿ 177 ਗਾਵੇ ਤਹਿਸੀਲ ਸਮੁੰਦਰੀ ਦੇ ਵਿੱਚ ਇਨਸਾਨੀਅਤ ਦੀ ਤਜ਼ਲੀਲ ਕੀਤੀ ਗਈ ਕਿ ਇੱਕ 12 ਸਾਲ ਦੇ ਬੱਚੇ ਨੂੰ ਪਹਿਲੇ ਕਤਲ ਕੀਤਾ ਗਿਆ। ਕਤਲ ਕਰਕੇ ਉਹਦੀ ਲਾਸ਼ ਦੇ ਵਿੱਚ ਸੂਏ ਮਾਰੇ ਗਏ। ਸੂਏ ਮਾਰਨ ਤੋਂ ਬਾਅਦ ਉਹਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਇਹ ਵਾਕਿਆ ਅੱਜ ਤੋਂ ਕੋਈ 20 ਦਿਨ ਪਹਿਲੇ ਦਾ ਵਾ, ਲੇਕਿਨ ਹੁਣ ਉਹਦੇ ਵਿੱਚ ਜਿਹੜੇ ਇਨਕਸ਼ਾਫਾਤ ਆਏ ਨੇ, ਤੁਸੀਂ ਯਕੀਨ ਕਰੋ ਕਿ ਕੋਈ ਵੀ ਇਨਸਾਨ ਕਿਸੇ ਇਨਸਾਨ ਦੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ। ਜਿਨ੍ਹਾਂ ਨੇ ਕੀਤਾ ਵਾ ਉਹ ਇਨਸਾਨੀਅਤ ਦੇ ਨਾਮ ਤੇ ਇੱਕ ਧੱਬਾ ਨੇ, ਉਹ ਜਾਨਵਰ ਨੇ, ਦਰਿੰਦੇ ਨੇ, ਭੇੜੀਏ ਨੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ। ਮੈਂ ਉਹਨਾਂ ਦੇ ਨਾਮ ਲਵਾਂਗਾ, ਉਹਨਾਂ ਦੀਆਂ ਉਮਰਾਂ ਦੱਸਾਂਗਾ ਅਤੇ ਉਸ ਤੋਂ ਬਾਅਦ ਤੁਹਾਨੂੰ ਸਾਰੀ ਕਹਾਣੀ ਦੱਸਾਂਗਾ ਕਿ ਅਸਲ ਹੋਇਆ ਕੀ ਆ। ਮੇਰੀ ਇਸ ਹਵਾਲੇ ਦੇ ਨਾਲ ਮੁਖਤਲਿਫ ਲੋਕਾਂ ਦੇ ਨਾਲ ਗੱਲ ਹੋਈ, ਪਿੰਡ ਵਾਲਿਆਂ ਦੇ ਨਾਲ ਵੀ, ਇੱਧਰ ਉੱਧਰ ਵੀ। ਇੱਕ ਮੁਕੱਦਮਾ ਦਰਜ ਹੋਇਆ ਸੀ ਅਗਵਾ ਦਾ, ਉਸ ਤੋਂ ਬਾਅਦ ਬੱਚੇ ਦੀ ਲਾਸ਼ ਜਿਹੜੀ ਆ ਨਹਿਰ 'ਚ ਮਿਲ ਗਈ ਸੀ। ਇੱਕ ਜਨਾਬ ਅਲੀ ਨਾਮ ਦਾ ਲੜਕਾ ਵਾ, 22 ਸਾਲ ਉਹਦੀ ਉਮਰ ਆ। ਅਮਰਾਨ ਹੈਗਾ ਜੀ, ਇਹਦੀ ਉਮਰ ਹੈਗੀ ਜੀ 40 ਸਾਲ। ਫਾਰੂਕ ਹੈਗਾ ਵਾ, ਇਹਦੀ ਉਮਰ ਹੈਗੀ ਆ 52 ਸਾਲ। ਅਤੇ ਇੱਕ ਮੁਲਜ਼ਮ ਆ ਜੀ ਨਵੀਦ, ਇਹਦੀ ਉਮਰ ਆ ਜੀ 25 ਸਾਲ। ਇਹ 4 ਮੁਲਜ਼ਮ ਜਿਹੜੇ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ। ਜਦੋਂ ਗ੍ਰਿਫਤਾਰ ਕਰਨ ਤੋਂ ਬਾਅਦ ਇਬਤਦਾਈ ਤਫਤੀਸ਼ ਕੀਤੀ ਤੇ ਜਨਾਬ ਮੁਲਜ਼ਮਾਨ ਨੇ ਦੱਸਿਆ ਕਿ ਅਸੀਂ ਬੱਚੇ ਦੇ ਨਾਲ ਕਬਰਸਤਾਨ ਦੇ ਅੰਦਰ, ਜਿੱਥੇ ਜਾ ਕੇ ਆਮ ਦਿਨਾਂ ਦੇ ਵਿੱਚ ਰੂਹ ਕੰਬ ਜਾਂਦੀ ਆ ਕਿ 100 ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉੱਥੇ ਦਫਨ ਹੋਏ ਹੁੰਦੇ ਆ, ਲੇਕਿਨ ਇਹਨਾਂ ਦਰਿੰਦਿਆਂ ਨੇ ਉੱਥੇ ਜਾ ਕੇ 12 ਸਾਲਾ ਅਬਦੁੱਲਾ ਦੇ ਨਾਲ ਪਹਿਲੇ ਬਦਫੇਲੀ ਕੀਤੀ, ਉਹਨੂੰ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ। ਉਸ ਤੋਂ ਬਾਅਦ ਉਸ ਬੱਚੇ ਨੂੰ ਇੱਥੇ ਤੱਕ ਹੀ ਨਹੀਂ ਛੱਡ ਦਿੱਤਾ, ਉਹਨੂੰ ਗਲਾ ਦੱਬ ਕੇ ਕਤਲ ਕੀਤਾ। ਕਤਲ ਕਰਨ ਤੋਂ ਬਾਅਦ ਜਿਹੜਾ ਸੀਗਾ ਨਵੀਦ ਨਾਮ ਦਾ ਬੰਦਾ ਜਿਹੜਾ ਵਾ, ਇਹ ਇੱਕ ਸੂਆ ਲੈ ਕੇ ਆਇਆ। ਸੂਆ ਉਹਦੇ ਜਿਸਮ ਦੇ ਵਿੱਚ ਮਾਰਦੇ ਰਹੇ, ਉਹਦੇ ਜਿਸਮ ਦੇ ਵਿੱਚ ਸੁਰਾਖ ਕਰਦੇ ਰਹੇ। ਜਿਸ ਟਾਈਮ ਡੈਡ ਬਾਡੀ ਅਸੀਂ ਦੇਖੀ, ਅਸੀਂ ਵੀ ਆਪਣੀ ਅੱਖਾਂ ਨਾਲ ਡੈਡ ਬਾਡੀ ਦੇਖੀ, ਜਦੋਂ ਦੇਖੀ ਤਾਂ ਸ਼ਾਇਦ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਬੱਚੇ ਦੇ ਉੱਪਰ ਤੇਜ਼ਾਬ ਸੁੱਟਿਆ ਗਿਆ ਵਾ, ਲੇਕਿਨ ਉਹ ਤੇਜ਼ਾਬ ਨਹੀਂ ਸੀਗਾ। ਉਹ ਜਨਾਬ ਸੀਗਾ ਕਿ ਸੂਏ ਮਾਰੇ ਗਏ ਸੀ। ਸੂਏ ਮਾਰ ਕੇ ਉਹਨੂੰ ਕਤਲ, ਕਿਹੜੀ ਦੁਸ਼ਮਣੀ ਸੀਗੀ? ਮੈਂ ਸਿਰਫ ਇਹਨਾਂ ਦਰਿੰਦਿਆਂ ਕੋਲੋਂ ਪੁੱਛਣਾ ਚਾਹੁੰਦਾ ਵਾਂ। ਤੁਸੀਂ ਬਦਫੇਲੀ ਕਰ ਲਈ, ਤੁਹਾਡੇ ਤੇ ਸ਼ੈਤਾਨ ਆ ਗਿਆ, ਤੁਸੀਂ ਦਰਿੰਦੇ ਬਣ ਗਏ। ਜੋ ਬੱਚੇ ਦੀ ਜਾਨ ਲੈਣ ਦੀ ਕਿਹੜੀ ਜ਼ਰੂਰਤ ਸੀ? ਨਾ ਸਿਰਫ ਉਹ ਬੱਚੇ ਦੀ ਤੁਸੀਂ ਜਾਨ ਲੈ ਲਈ, ਉਸ ਬੱਚੇ ਦੇ ਸਦਮੇ ਦੇ ਵਿੱਚ ਬੱਚੇ ਦੀ ਦਾਦੀ ਵੀ ਅੱਲਾ ਨੂੰ ਪਿਆਰੀ ਹੋ ਗਈ, ਉਹ ਵੀ ਵਿਚਾਰੀ ਇਸ ਦੁਨੀਆ ਤੋਂ ਚਲੀ ਗਈ। ਤੁਸੀਂ ਇੱਕ ਜਾਨ ਨਹੀਂ ਲਈ, ਤੁਸੀਂ 2 ਜਾਨਾਂ ਲਈਆਂ ਵਾ। ਬਲਕਿ ਜਿਹੜੇ ਜ਼ਿੰਦਾ ਨੇ, ਅਬਦਸਤਾਰ ਬੱਚੇ ਦਾ ਵਾਲਿਦ, ਉਹ ਵੀ ਮੇਰਾ ਖਿਆਲ ਆ ਕਿ ਇਸ ਦੁਨੀਆ 'ਤੇ ਤਾਂ ਹੁਣ ਹੈ ਹੀ ਨਹੀਂ। ਜਿਹਦਾ 12 ਸਾਲ ਦਾ ਲਖਤੇ ਜਿਗਰ ਜਿਹੜਾ ਵਾ, ਉਹ ਤੁਸੀਂ ਇੰਨੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ, ਉਹਦੇ ਦਾ ਜੀਨ ਇਸ ਦੁਨੀਆ 'ਤੇ ਮੇਰਾ ਨਹੀਂ ਖਿਆਲ ਕਿ ਹੈਗਾ ਵਾ। ਹੁਣ ਜਨਾਬ ਮੇਰੀ ਐਸਐਚਓ ਸਾਹਿਬ ਜਿਹੜੇ ਫਾਹਦ ਵੜੈਚ ਸਾਹਿਬ ਨੇ, ਉਹਨਾਂ ਨਾਲ ਗੱਲ ਹੋਈ ਆ। ਉਹਨਾਂ ਨੇ ਗੱਲ ਕੀਤੀ ਜਨਾਬ ਗੋਲਮੋਲ, ਠੀਕ ਹੈ। ਜਿਸ ਤਰ੍ਹਾਂ ਕਿ ਇੱਕ ਬੰਦੇ ਦੇ ਉੱਪਰ ਸਿਰਫ ਪਾ ਕੇ ਨਾ ਤੇ ਬਾਕੀ ਸਾਰਿਆਂ ਨੂੰ ਛੱਡਣਾ ਚਾਹੁੰਦੇ ਆ। ਲੇਕਿਨ ਮੈਂ ਗੱਲ ਜ਼ਰੂਰ ਦੱਸਾਂਗਾ ਕਿ ਇੱਥੇ ਮੈਨੂੰ ਸੀਪੀਓ ਸਹੇਲ ਚੌਧਰੀ ਯਾਦ ਆ ਰਿਹਾ ਵਾ। ਸੀਪੀਓ ਸਹੇਲ ਚੌਧਰੀ ਸਾਹਿਬ ਦਾ ਕਾਰਨਾਮਾ ਸੀ, ਥਾਣਾ ਸਦਰ ਦੇ ਵਿੱਚ ਇੱਕ ਬੱਚੇ ਦੇ ਨਾਲ 2 ਲੜਕਿਆਂ ਨੇ ਬਦਫੇਲੀ ਕਰਕੇ ਉਹਨੂੰ ਕਤਲ ਕਰ ਦਿੱਤਾ। ਮੁਲਜ਼ਮ ਗ੍ਰਿਫਤਾਰ ਹੋਏ। ਉਸੇ ਜਗ੍ਹਾ ਤੇ ਜਾ ਕੇ, ਕਿੱਥੇ ਜਾ ਕੇ? ਉਸੇ ਜਗ੍ਹਾ ਤੇ ਜਾ ਕੇ ਉਹਨਾਂ ਮੁਲਜ਼ਮਾਨ ਨੂੰ ਪੁੱਠਾ ਟੰਗ ਕੇ ਤੇ ਇਸ ਦੁਨੀਆ ਫਾਨੀ ਤੋਂ ਵਾਸਲੇ ਜਹੰਨਮ ਕਰ ਦਿੱਤਾ ਸੀਗਾ।
ਇਹ ਹੁੰਦਾ ਸੀਪੀਓ, ਇਹ ਹੁੰਦਾ ਕਮਾਂਡਰ ਜਦੋਂ ਕੋਈ ਕੰਮ ਕਰਨਾ ਹੋਵੇ। ਠੀਕ ਹੈ, ਇੱਥੇ ਜਨਾਬ ਐਸਐਚਓ ਸਾਹਿਬ ਕਹਿ ਰਿਹਾ ਜੀ ਹਲੇ ਤਾਂ ਉਹ ਜਿਹੜੇ ਡਾਕਟਰਾਂ ਨੇ ਰਿਪੋਰਟ ਦਿੱਤੀ ਆ ਉਹਦੇ ਵਿੱਚ ਤਾਂ ਬਦਫੈਲੀ ਨਹੀਂ ਆਈ ਤੇ ਅਸੀਂ ਮਜ਼ੀਦ ਤਫਤੀਸ਼ ਕਰ ਰਹੇ ਹਾਂ। ਇੱਕ ਬੰਦਾ ਜਿਹੜਾ ਵਾ ਉਹਨੇ ਇੱਕ ਬਾਲੇ ਜੁਰਮ ਕਰ ਲਿਆ ਵਾ, ਬਾਕੀ ਬੰਦਿਆਂ ਨੇ ਨਹੀਂ ਕੀਤਾ। ਜਦੋਂ ਮੇਰੀ ਅਬਦੁਲਸਤਾਰ ਉਹਦੇ ਵਾਰਦ ਨਾਲ ਗੱਲ ਹੋਈ ਆ, ਉਹ ਪਿੱਟਣ ਡਿਆ ਵਾ। ਉਹ ਕਹਿੰਦਾ ਨਾ ਸਾਡੇ ਨਾਲ ਐਸਐਚਓ ਤਾਵਨ ਕਰ ਰਿਹਾ, ਨਾ ਸਾਡੇ ਨਾਲ ਡੀਐਸਪੀ ਤਾਵਨ ਕਰ ਲਿਆ, ਨਾ ਸਾਡੇ ਨਾਲ ਤਫਤੀਸ਼ੀ ਤਾਵਨ ਕਰ ਰਿਹਾ। ਹਾਂ, ਜਿਹੜੀ ਉਹਨੇ ਗੱਲ ਕੀਤੀ ਆ, ਉਹਨੇ ਕਿਹਾ ਪੁਲਿਸ ਦੇ ਸੀਨੀਅਰ ਅਫਸਰਾਨ ਜਿਹੜੇ ਨੇ ਉਹ ਬਿਲਕੁਲ ਸਾਡੇ ਨਾਲ ਤਾਵਨ ਕਰ ਰਹੇ ਨੇ, ਸਾਡੀ ਗੱਲ ਵੀ ਸੁਣ ਰਹੇ ਆ, ਸਾਡੀ ਬਾਤ ਵੀ ਸੁਣ ਰਹੇ ਆ। ਤੇ ਮੈਂ ਥੱਲੇ ਵਾਲੇ ਅਮਲੇ ਨੂੰ ਕਹਾਂਗਾ ਕਿ ਜਨਾਬ ਅਗਰ ਤੁਹਾਡੇ ਅਫਸਰਾਨ ਜਿਹੜੇ ਆ ਉਹ ਮਜ਼ਈਆਂ ਦੀ ਗੱਲਬਾਤ ਸੁਣ ਰਹੇ ਆ ਤੇ ਭਾਈਜਾਨ ਤੁਹਾਨੂੰ ਕੀ ਮਸਲਾ ਵਾ? ਕਿਤੋਂ ਬਹੁਤੇ ਪੈਸੇ ਫੜ ਲਏ ਆ? ਕੁਛ ਆ ਕੇ ਕਲੀਅਰ ਗੱਲ ਕਰ ਦਿਓ ਕਿ ਇਹ ਮਸਲਾ ਵਾ, ਇਸ ਵਜ੍ਹਾ ਤੋਂ ਅਸੀਂ ਉਹਨਾਂ ਨਾਲ ਤਾਵਨ ਨਹੀਂ ਕਰ ਰਹੇ। ਉਹ ਵਿਚਾਰੇ ਪਿੱਟ ਕੇ ਸਾਨੂੰ ਆ ਕੇ ਦੱਸਣ ਡੇ ਆ ਕਿ ਸਾਡੇ ਮੁਲਜ਼ਮ ਗ੍ਰਿਫਤਾਰ ਹੋ ਗਏ ਆ ਤੇ ਸਾਨੂੰ ਪਤਾ ਹੀ ਨਹੀਂ ਹੈਗਾ। ਬਈ ਬਦਫੈਲੀ ਤੋਂ ਬਾਅਦ ਉਹਨਾਂ ਦਰਿੰਦਿਆਂ ਨੇ ਮਾਸੂਮ 12 ਸਾਲਾ ਬੱਚੇ ਨੂੰ ਕਤਲ ਕੀਤਾ। ਉਹਦੇ ਦੁੱਖ ਦੇ ਵਿੱਚ ਉਹਦੀ ਦਾਦੀ ਇਸ ਦੁਨੀਆ ਤੋਂ ਚਲੀ ਗਈ। ਬੱਚੇ ਦੀ ਬਾਡੀ ਨੂੰ ਕਤਲ ਕਰਨ ਤੋਂ ਬਾਅਦ ਸੂਏ ਮਾਰੇ ਗਏ, ਨਹਿਰ ਦੇ ਵਿੱਚ ਸੁੱਟੀ ਗਈ। ਹੋਰ ਇਹ ਤੋਂ ਬਾਅਦ ਤੁਸੀਂ ਕੀ ਚਾਹੁੰਦੇ ਹੋ? ਮੈਂ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਕਹਾਂਗਾ ਕਿ ਜਨਾਬ ਇੱਕ ਤਾਂ ਤੁਹਾਡੀ ਮਿਹਰਬਾਨੀ ਕਿ ਤੁਸੀਂ ਜਨਾਬ ਉਸ ਵਾਲਦ ਦੇ ਦੁੱਖਾਂ ਦੇ ਉੱਪਰ ਮਰਮ ਰੱਖਣ ਡੇ ਹੋ। ਦੂਸਰਾ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਖੁਦਾ ਦਾ ਨਾਮ ਆ, ਬਾਕੀ ਜਿਹੜੇ ਥੱਲੇ ਵਾਲਾ ਹਮਲਾ ਵਾ ਇਹਨਾਂ ਨੂੰ ਵੀ ਕੋਈ ਸਮਝਾ ਬੁਝਾ ਲਵੋ ਕਿ ਅਗਰ ਉਹਨਾਂ ਦਾ ਲਖਤੇ ਜਿਗਰ ਚਲਾ ਗਿਆ ਵਾ ਤੇ ਉਹਨਾਂ ਦਾ ਸਾਥ ਦਿਓ। ਇਹਨਾਂ ਦਰਿੰਦਿਆਂ ਦਾ ਸਾਥ ਦੇ ਕੇ ਕੁਛ ਨਹੀਂ ਮਿਲਣਾ। ਇਹ ਅੱਜ ਵੀ ਦਰਿੰਦੇ ਨੇ, ਇਹ ਕੱਲ੍ਹ ਵੀ ਦਰਿੰਦੇ ਰਹਿਣਗੇ। ਇਹਨਾਂ ਨੇ ਅੱਜ ਇਸ 12 ਸਾਲਾ ਮਾਸੂਮ ਬੱਚੇ ਨਾਲ ਕੀਤਾ ਵਾ, ਕੱਲ੍ਹ ਕਿਸੇ ਹੋਰ ਨਾ ਕਰਨਗੇ। ਜਦੋਂ ਕੱਲ੍ਹ ਕਿਸੇ ਹੋਰ ਨਾ ਕਰਨਗੇ ਉਹ ਕਿਸੇ ਦਾ ਵੀ ਬੱਚਾ ਹੋ ਸਕਦਾ ਵਾ। ਲਿਹਾਜ਼ਾ ਇਹ ਨਸ਼ਈ ਨੇ, ਇਹ ਨਸ਼ਾ ਕਰਦੇ ਨੇ, ਇਹ ਨਸ਼ਾ ਵੇਚਦੇ ਨੇ, ਜੋ ਵੀ ਕਰਦੇ ਨੇ ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਉਣਾ ਫਿਰ ਬਹੁਤ ਜ਼ਰੂਰੀ ਆ। ਫਿਰ ਮੈਂ ਕਹਾਂਗਾ ਕਿ ਸੀਪੀਓ ਸੇਲ ਚੌਧਰੀ ਇੱਥੇ ਹੁੰਦਾ ਤੇ ਅੱਜ ਇਹ ਬੰਦੇ ਜ਼ਿੰਦਾ ਨਾ ਫਿਰਦੇ ਹੁੰਦੇ, ਕਿਤੇ ਗਾਂ ਦੀ ਗਾਂ ਹੁੰਦੇ। ਬਹੁਤ ਸ਼ੁਕਰੀਆ।